ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 1 ਅਪ੍ਰੈਲ ਤੇ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਜਿਹੜੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਹਿੰਦੁਸਤਾਨ ਤੋਂ ਹੈ। ਖਬਰ ਬੜੀ ਅਵੱਲੀ ਜਿਹੀ ਹੈ। ਖਬਰ ਇਹ ਹੈ ਕਿ ਮੋਦੀ ਸਰਕਾਰ ਨੇ ਮੁਸਲਮਾਨਾਂ ਦੀ ਦੁਸ਼ਮਣੀ ਦੇ ਵਿੱਚ ਕਿਸੇ ਵੀ ਖੁੱਲ੍ਹੀ ਜਗ੍ਹਾ 'ਤੇ ਈਦ ਦੀ ਨਮਾਜ਼ ਦਾ NOC ਦੇਣ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ ਵੀ ਜਿੱਥੇ ਵੀ ਕਿਸੇ ਖੁੱਲ੍ਹੀ ਜਗ੍ਹਾ ਦੇ ਉੱਤੇ ਅਗਰ ਨਮਾਜ਼ ਈਦ ਅਦਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਉੱਥੇ ਮੇਨ ਇੰਤਜ਼ਾਮੀਆ ਦਾ ਬੰਦਾ ਹੋਏਗਾ ਉਹਦਾ ਪਾਸਪੋਰਟ, ਡਰਾਈਵਿੰਗ ਲਾਇਸੈਂਸ ਵਗੈਰਾ ਮਨਸੂਖ ਕਰ ਦਿੱਤਾ ਜਾਏਗਾ। ਮਤਲਬ ਕਿ ਮੁਸਲਮਾਨਾਂ ਨੂੰ ਹਿੰਦੁਸਤਾਨ ਦੇ ਵਿੱਚ ਖੁੱਲ੍ਹੀ ਜਗ੍ਹਾ ਦੇ ਉੱਤੇ ਈਦ ਪੜ੍ਹਨ ਦੀ ਇਜਾਜ਼ਤ ਨਹੀਂ। ਉਹਨਾਂ ਆਖਿਆ ਮਸਜਿਦਾਂ 'ਚ ਪੜ੍ਹੋ ਤੇ ਜਾਂ ਕੋਈ ਜਗ੍ਹਾ ਕਿਰਾਏ 'ਤੇ ਲਵੋ, ਲੇਕਿਨ ਖੁੱਲ੍ਹੀ ਜਗ੍ਹਾ ਦੇ ਉੱਤੇ ਈਦ ਪੜ੍ਹਨ ਦੀ ਇਜਾਜ਼ਤ ਨਹੀਂ ਹੋਏਗੀ। ਅੱਛਾ, ਹੁਣ ਇਹ ਖਬਰ ਤੇ ਤੁਹਾਡੇ ਸਾਹਮਣੇ ਅਸੀਂ ਹਿੰਦੁਸਤਾਨ ਤੋਂ ਰੱਖਦੇ ਹਾਂ। ਵਜ੍ਹਾ ਉੱਥੇ ਤੁਹਾਨੂੰ ਪਤਾ ਹੈ ਕਿ ਉੱਥੇ ਨਰਿੰਦਰ ਮੋਦੀ ਜਿਹੜੇ ਨੇ ਉਹ ਮਜ਼ਹਬੀ ਆਜ਼ਾਦੀ ਜ਼ਰਾ ਉਹਦੇ 'ਤੇ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਸਕੋਰ ਕਾਰਡ ਕੀ ਹੈ। ਉਹਨਾਂ 'ਤੇ ਜਿਹੜੇ ਹਿੰਦੂਤਵਾ ਦੇ ਵੀ ਇਲਜ਼ਾਮਾਤ ਲਾਉਂਦੇ ਨੇ ਲੋਕੀ ਵੀ ਉਹ ਹਿੰਦੂਤਵਾ ਨੂੰ ਪ੍ਰਮੋਟ ਕਰਦੇ ਨੇ। ਲੇਕਿਨ ਦੂਜੇ ਪਾਸੇ ਪਾਕਿਸਤਾਨ ਵੇਖੀਏ ਤੇ ਉੱਥੋਂ ਵੀ ਇਸ ਵਾਰੀ ਬੜੀਆਂ ਖਤਰਨਾਕ ਖਬਰਾਂ ਆਈਆਂ ਨੇ। ਉੱਥੋਂ ਖਬਰਾਂ ਇਹ ਆਈਆਂ ਨੇ ਕਿ ਜੇਲ੍ਹ ਦੇ ਵਿੱਚ ਇਮਰਾਨ ਖਾਨ ਸਾਹਿਬ ਨੂੰ ਈਦ ਦੀ ਨਮਾਜ਼ ਨਹੀਂ ਪੜ੍ਹਨ ਦਿੱਤੀ ਗਈ। ਦੁਰਸਤ ਸੁਣ ਰਹੇ ਹੋ ਤੁਸੀਂ। ਹਾਲਾਂਕਿ ਨਮਾਜ਼ ਜਿਹੜੀ ਹੈ ਮਜ਼ਹਬੀ ਫਰੀਜ਼ਾ ਹੈ ਔਰ ਅੱਲਾ ਔਰ ਬੰਦੇ ਦਾ ਮਾਮਲਾ ਹੈ। ਉਹਦੇ ਵਿੱਚ ਨਾ ਰਿਆਸਤ ਆ ਸਕਦੀ ਹੈ। ਮਤਲਬ ਕਿ ਅੰਗਰੇਜ਼ ਨੇ ਵੀ ਕਦੀ ਨਮਾਜ਼ ਪੜ੍ਹਨ ਤੋਂ ਕਿਸੇ ਕੈਦੀ ਨੂੰ ਨਹੀਂ ਸੀ ਡੱਕਿਆ। ਅੰਗਰੇਜ਼ ਵੀ ਇਹ ਸਹੂਲਤ ਦਿੰਦਾ ਸੀ। ਅੱਜ ਵੀ ਤੁਸੀਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਜੇਲ੍ਹ 'ਚ ਕੋਈ ਕੈਦ ਹੋਵੇ, ਉਹਨੂੰ ਮਜ਼ਹਬੀ ਆਜ਼ਾਦੀ ਉਹਦੀ ਹੁੰਦੀ ਹੈ ਕਿ ਉਹ ਨਮਾਜ਼ ਪੜ੍ਹੇ ਅਤੇ ਜੋ ਮਰਜ਼ੀ ਕਰੇ। ਲੇਕਿਨ ਇਮਰਾਨ ਖਾਨ ਦੇ ਨਾਲ ਜਿਹੜੇ ਅਸੂਲ ਨੇ ਉਹ ਬਿਲਕੁਲ ਹੀ ਅਵੱਲੇ ਨੇ ਔਰ ਇਮਰਾਨ ਖਾਨ ਸਾਹਿਬ ਨੂੰ ਜੇਲ੍ਹ ਦੇ ਵਿੱਚ ਨਾ ਹੀ ਆਪਣੇ ਖਾਨਦਾਨ ਨਾਲ ਈਦ 'ਤੇ ਖਸੂਸੀ ਤੌਰ 'ਤੇ ਮਿਲਣ ਦਿੱਤਾ ਗਿਆ, ਨਾ ਉਹਨਾਂ ਦੀ ਬੇਗਮ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਗਈ ਅਤੇ ਨਾ ਹੀ ਉਹਨਾਂ ਨੂੰ ਈਦ ਪੜ੍ਹਨ ਦਿੱਤੀ ਗਈ। ਇਹ ਕੋਈ ਤੀਸਰੀ ਈਦ ਹੈ ਜਿਹੜੀ ਉਹਨਾਂ ਨੇ ਅਡਿਆਲਾ ਜੇਲ੍ਹ 'ਚ ਗੁਜ਼ਾਰੀ ਹੈ ਔਰ ਉਹਨਾਂ ਦੀ ਈਦ ਦੇ ਉੱਤੇ ਪਾਬੰਦੀ ਹੈ। ਹੁਣ ਇਹ ਵੀ ਹੋ ਸਕਦਾ ਹੈ ਕਿ ਆਖਣ ਕਿ ਜੀ ਸਿਕਿਉਰਿਟੀ ਅਸੀਂ ਫਰਾਹਮ ਨਹੀਂ ਕਰ ਸਕਦੇ। ਇਸ ਲਈ ਅਗਰ ਇਹ ਗੱਲ ਆਖਣ ਕਿ ਜੇਲ੍ਹ ਦੇ ਅੰਦਰ ਸਿਕਿਉਰਿਟੀ ਫਰਾਹਮ ਨਹੀਂ ਕਰ ਸਕਦੇ ਇਸ ਲਈ ਈਦ ਨਹੀਂ ਪੜ੍ਹਨ ਦਿੱਤੀ, ਅਤੇ ਫਿਰ ਤਾਂ ਇਹਨਾਂ ਨੂੰ 21 ਤੋਪਾਂ ਦੀ ਸਲਾਮੀ ਹੈ। ਮੀਨ 5ਵੀਂ ਵੱਡੀ ਫੌਜ, ਵਾਹਿਦ ਇਸਲਾਮੀ ਨਿਊਕਲੀਅਰ ਪਾਵਰ, ਔਰ ਅਸੀਂ ਜੇਲ੍ਹ ਦੇ ਵਿੱਚ ਇੱਕ ਸਾਬਕ ਵਜ਼ੀਰ ਆਜ਼ਮ ਨੂੰ ਈਦ ਦੀ ਨਮਾਜ਼ ਪੜ੍ਹਨ ਵਾਸਤੇ ਸਿਕਿਉਰਿਟੀ ਨਹੀਂ ਦੇ ਸਕਦੇ, ਅਤੇ ਫਿਰ ਇਨਵੈਸਟਮੈਂਟ ਇੱਥੇ ਕਿਵੇਂ ਲਿਆਉਣੀ ਹੈ। ਅਤੇ ਜੇ ਇਹ ਸਿਕਿਉਰਿਟੀ ਦਾ ਮਾਮਲਾ ਨਹੀਂ, ਵੈਸੇ ਮਜ਼ਹਬੀ ਤੌਰ 'ਤੇ ਉਹਨਾਂ ਦਾ ਇਸ ਹੱਕ ਨੂੰ ਤਸਲੀਮ ਨਹੀਂ ਕੀਤਾ ਅਤੇ ਉਹ ਤਾਂ ਹੋਰ ਵੀ ਸ਼ਰਮਿੰਦਗੀ ਦੀ ਗੱਲ ਹੈ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਉਹਨਾਂ ਦੇ ਜਿਹੜੇ ਹਕੂਕ ਨੇ ਬੁਨਿਆਦੀ, ਨਮਾਜ਼ ਪੜ੍ਹਨ ਤੱਕ ਦਾ ਉਹਨਾਂ ਦਾ ਜਿਹੜਾ ਹੱਕ ਹੈ ਉਹਨੂੰ ਵੀ ਗਸਬ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਨਮਾਜ਼ ਪੜ੍ਹਨ ਦੀ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਇਜਾਜ਼ਤ ਨਹੀਂ ਦਿੱਤੀ ਗਈ। ਅਗਲੀ ਖਬਰ ਜੀ, ਬਾਜੀ ਮਰੀਮ ਨਵਾਜ਼ ਨੇ ਇੱਕ ਨਵਾਂ ਹੀ ਐਲਾਨ ਕਰ ਛੱਡਿਆ। ਉਹਨਾਂ ਨੇ ਆਖਿਆ ਕਿ ਵਜ਼ੀਰ ਆਲਾ ਪੰਜਾਬ ਜਿਹੜੀ ਹੈ ਉਹਨਾਂ ਦੀ ਸਦਾਰਤ ਸੂਬਾਈ ਕਬੀਨਾ ਦਾ ਇਜਲਾਸ ਹੋਇਆ। ਕਈ ਅਹਿਮ ਫੈਸਲੇ ਹੋਏ ਨੇ ਜਿਨ੍ਹਾਂ ਦੇ ਵਿੱਚ ਭੱਖਰ ਅਤੇ ਬਹਾਵਲ ਨਗਰ ਦੇ ਵਿੱਚ ਏਅਰਪੋਰਟ ਦੀ ਤਾਮੀਰ ਦਾ ਅਸੂਲੀ ਫੈਸਲਾ ਹੋਇਆ। ਅੱਛਾ, ਇਹ ਸਾਡਾ ਇਹਦੇ 'ਤੇ ਗੱਲ ਕਰਨਾ ਜਿਹੜੀ ਹੈ ਨਾ ਉਹ ਬੜੀ ਆਮ ਹੈ। ਹੁਣ ਅਗਰ ਅਸੀਂ ਇਹ ਕਹਾਂਗੇ ਨਾ ਕਿ ਜੀ ਇੱਥੇ ਏਅਰਪੋਰਟ ਨਹੀਂ ਬਣਨਾ ਚਾਹੀਦਾ, ਜਿਹੜੇ ਸਾਡੇ ਭਰਾ ਭੱਖਰ ਅਤੇ ਬਹਾਵਲ ਨਗਰ ਬੈਠੇ ਉਹਨਾਂ ਲਾਠੀਆਂ ਕੱਢ ਲੈਣੀਆਂ। ਉਹਨਾਂ ਵੇਖੋ ਜੀ ਸਾਡੇ ਇਲਾਕੇ ਦੇ ਵਿੱਚ ਤਰੱਕੀ ਹੋਣ ਲੱਗੀ ਹੈ ਅਤੇ ਗਿੱਲ ਸਾਹਿਬ ਨੂੰ ਸੂਲ ਉੱਠ ਗਿਆ। ਗੱਲ ਇਸ ਤਰ੍ਹਾਂ ਨਹੀਂ ਹੈ। ਗੱਲ ਨੂੰ ਕਈ ਵਾਰੀ ਜਜ਼ਬਾਤ ਤੋਂ ਹਟ ਕੇ ਪੂਰੇ ਧਿਆਨ ਨਾਲ ਵੇਖੀਦਾ ਹੁੰਦਾ। ਪਾਕਿਸਤਾਨ ਦੇ ਵਿੱਚ ਜਿਹੜੇ ਚੰਗੇ ਵੱਡੇ ਵੱਡੇ ਏਅਰਪੋਰਟ ਨੇ, ਮਸਲਨ ਕਰਾਚੀ, ਲਾਹੌਰ, ਇਸਲਾਮਾਬਾਦ, ਉਹ ਦੁਨੀਆ ਦੇ ਜਿਹੜੇ ਦੂਜੇ ਮੁਲਕ ਨੇ, ਯੂਰਪ ਹੈ ਜਾਂ ਅਮਰੀਕਾ ਹੈ, ਉੱਥੋਂ ਦੇ ਛੋਟੇ ਜਿਹੇ ਕਿਸੇ ਕਸਬੇ ਦੇ ਏਅਰਪੋਰਟ ਤੋਂ ਵੀ ਉੱਥੇ ਘੱਟ ਫਲਾਈਟਾਂ ਆਉਂਦੀਆਂ ਜਾਂਦੀਆਂ ਨੇ। ਦੁਰਸਤ ਸੁਣ ਰਹੇ ਹੋ ਮੈਂ ਕੀ ਕਹਿ ਰਿਹਾ। ਮਤਲਬ ਜਿੰਨੀਆਂ ਫਲਾਈਟਾਂ ਇਸਲਾਮਾਬਾਦ ਜਾਂ ਲਾਹੌਰ ਦੇ ਏਅਰਪੋਰਟ 'ਤੇ ਆਉਂਦੀਆਂ ਨੇ, ਅਮਰੀਕਾ ਦੇ ਵੱਡੇ ਸ਼ਹਿਰ ਦੀ ਮੈਂ ਗੱਲ ਨਹੀਂ ਕਰਦਾ, ਦਰਮਿਆਨੇ ਸ਼ਹਿਰ ਦੀ ਗੱਲ ਨਹੀਂ ਕਰਦਾ, ਕਸਬੇ ਦੇ ਕਿਸੇ ਕਸਬੇ ਦੇ ਵਿੱਚ ਵੀ ਜਿਹੜੇ ਮਤਲਬ ਥੋੜ੍ਹਾ ਜਿਹੇ ਦਰਮਿਆਨੇ ਲੈਵਲ ਦਾ ਕਸਬਾ ਜਿਹੜਾ ਹੁੰਦਾ ਨਾ, ਉਹਦੇ ਵਿੱਚ ਵੀ ਜਿਹੜੇ ਏਅਰਪੋਰਟ ਨੇ ਉੱਥੇ ਵੀ ਜੀ ਕਰੇ ਅਤੇ ਫਲਾਈਟਾਂ ਬਹੁਤੀਆਂ ਆਉਂਦੀਆਂ ਹੁਣ ਲਾਹੌਰ ਤੋਂ ਜਾਂ ਇਸਲਾਮਾਬਾਦ ਤੋਂ। ਮਤਲਬ ਜਿਹੜੇ ਸਾਡੇ ਵੱਡੇ ਮੇਨ ਸ਼ਹਿਰ ਨੇ ਉੱਥੇ ਤਾਂ ਫਲਾਈਟਾਂ ਉਤਰਦੀਆਂ ਕੋਈ ਨਹੀਂ, ਨਾ ਕੋਈ ਉੱਥੇ ਉਤਰਦੀਆਂ ਨੇ, ਲੇਕਿਨ ਚੰਦ ਫਲਾਈਟਾਂ ਨੇ। ਦੁਨੀਆ ਦੇ ਏਅਰਪੋਰਟਾਂ ਦੇ ਹਿਸਾਬ ਲਾਈਏ ਤਾਂ ਕੁਝ ਵੀ ਨਹੀਂ ਹੈਗਾ। ਔਰ ਅਸੀਂ ਦੇ ਮਾਰ 4.5 ਏਅਰਪੋਰਟ 'ਤੇ ਏਅਰਪੋਰਟ ਬਣਾਈ ਜਾ ਰਹੇ ਹਾਂ ਬਸ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ। ਹੁਣ ਮੈਨੂੰ ਦੱਸੋ ਵੀ ਜਿਹੜੇ ਬਹਾਵਲ ਨਗਰ ਵਾਲੇ ਨੇ ਉਹਨਾਂ 'ਤੇ ਗੰਨਾ ਸੁੱਟਣਾ ਹੈ ਤਾਂ ਉਹਨਾਂ ਨੂੰ ਚਾਹੀਦੇ ਨੇ, ਜ਼ਾਹਿਰ ਹੈ ਉੱਥੇ ਹੁਣ ਆਖਣਗੇ ਕਿ ਕੀ ਗਿੱਲ ਸਾਹਿਬ ਅਸੀਂ ਸਿਰਫ ਗੰਨਾ ਹੀ ਸੁੱਟਦੇ ਹਾਂ, ਅਸੀਂ ਨਹੀਂ ਜਹਾਜ਼ 'ਤੇ ਸਫ਼ਰ ਕਰਦੇ। ਉਹ ਬਈ ਉਹ ਥੋੜ੍ਹੇ ਹੋਣਗੇ, ਉਹ ਮੁਲਤਾਨ ਆ ਜਾਣਗੇ। ਉੱਥੇ ਏਅਰਪੋਰਟ ਬਣਾਓਗੇ ਤਾਂ ਉੱਥੇ ਕੀ ਐਮਰੇਟਸ ਏਅਰਲਾਈਨ ਨੇ ਆ ਕੇ ਲੱਥਣਾ? ਜੇ ਮੈਨੂੰ ਇਹ ਪਹਿਲੇ ਦੱਸੋ, ਉੱਥੇ ਆਬਾਦੀ ਕਿੰਨੀ ਹੈ, ਉੱਥੇ ਰਿਸੋਰਸਿਸ ਕਿੰਨੇ ਇਸਤੇਮਾਲ ਹੋਣਗੇ ਇਹਦੇ 'ਤੇ, ਇਹਦੀ ਸਾਨੂੰ ਲੋੜ ਹੈ ਕਿ ਨਹੀਂ? ਹਾਂ, ਉੱਥੇ ਮੋਟਰਵੇ ਬਣ ਰਹੀ, ਉਹ ਜ਼ਰੂਰ ਬਣਨੀ ਚਾਹੀਦੀ ਹੈ, ਸੜਕ ਜ਼ਰੂਰ ਬਣਨੀ ਚਾਹੀਦੀ ਹੈ ਤਾਂ ਕਿ ਲੋਕ ਕਨੈਕਟ ਹੋਣ, ਤੇਜ਼ੀ ਨਾਲ ਸ਼ਹਿਰਾਂ 'ਚ ਆਉਣ। ਹਵਾਈ ਜਹਾਜ਼ ਦਾ ਜਿਹੜਾ ਅੱਡਾ ਹੈ ਉਹ ਹੁਣ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ,
ਇਸ ਹਿਸਾਬ ਨਾਲ ਫੈਸਲਾਬਾਦ ਹਾਲਾਂਕਿ ਮੇਰਾ ਸ਼ਹਿਰ ਹੈ, ਉੱਥੇ ਵੀ ਕੋਈ, ਮੇਰਾ ਮਤਲਬ ਹੈ ਕਿ ਅਗਰ ਬਾਕੀ ਸਹੂਲਤਾਂ ਦਿਓ, ਏਅਰਪੋਰਟ ਨਾ ਵੀ ਅਗਰ ਇੰਟਰਨੈਸ਼ਨਲ ਫਲਾਈਟਾਂ ਵਗੈਰਾ ਨੂੰ ਐਂਟਰਟੇਨ ਕਰਦਾ ਹੋਵੇ ਤਾਂ ਕੋਈ ਮਸਲਾ ਨਹੀਂ, ਲਾਹੌਰ ਤੋਂ ਲੋਕ ਚੜ੍ਹ ਲੈਣਗੇ। ਲੇਕਿਨ ਰੌਲਾ ਅਸਲ ਇਹ ਹੈ ਕਿ ਦੂਜੀਆਂ ਸਹੂਲਤਾਂ ਦੇ ਪਾ ਰਹੇ ਹੋ, ਲੋਕਾਂ ਨੂੰ ਹੈਲਥ ਦੀ ਸਹੂਲਤ ਦੇ ਪਾ ਰਹੇ ਹੋ, ਲੋਕਾਂ ਨੂੰ ਐਜੂਕੇਸ਼ਨ ਦੀ ਸਹੂਲਤ ਦੇ ਪਾ ਰਹੇ ਹੋ, ਲੋਕਾਂ ਨੂੰ ਜਿਹੜੇ ਬਾਕੀ ਉਹਨਾਂ ਦੇ ਲਾਅ ਐਂਡ ਆਰਡਰ ਦੀ ਸਹੂਲਤ ਉਹ ਦੇ ਪਾ ਰਹੇ ਹੋ। ਉਸ ਪਾਸੇ ਤਵੱਜੋ ਕੋਈ ਨਹੀਂ ਹੈ ਅਤੇ ਏਅਰਪੋਰਟ ਠੋਕੀ ਆ ਰਹੇ ਨੇ ਜਿੱਥੇ ਦਿਲ ਕਰਦਾ ਵੀ ਇੱਥੇ ਤੁਸੀਂ ਬੰਬੂ ਕਾਟ ਲਾਉਣਾ ਏਅਰਪੋਰਟ ਦੇ ਉੱਤੇ। ਮਤਲਬ ਕਿਹੜੇ ਜਹਾਜ਼ ਉਤਰਨੇ ਨੇ ਤੁਹਾਡੇ? ਮਤਲਬ ਮੇਰੀ ਸਮਝ ਤੋਂ ਬਾਹਰ ਹੈ ਵੀ ਜਹਾਜ਼ ਤਾਂ ਹੈ ਕੋਈ ਨਹੀਂ ਸਾਡੇ ਕੋਲ। PIA ਦੇ ਮੇਰਾ ਖਿਆਲ ਹੁਣ 7, 8, 10 ਜਹਾਜ਼ ਚੱਲਦੇ ਨੇ ਟੋਟਲ, ਤਾਂ ਕਿੱਥੇ ਲਾਓਗੇ ਇੰਨੇ ਏਅਰਪੋਰਟ ਜਿਹੜੇ ਬਣਾਈ ਜਾਣ ਡਏ ਹੋ? ਮਤਲਬ ਮੁਲਤਾਨ ਵੀ ਏਅਰਪੋਰਟ ਹੈ, ਸਿਆਲਕੋਟ ਵੀ ਏਅਰਪੋਰਟ ਹੈ, ਫੈਸਲਾਬਾਦ ਵੀ ਏਅਰਪੋਰਟ ਹੈ, ਆਪਣਾ ਬਾਵਲਪੁਰ ਪਹਿਲਾਂ ਹੀ ਏਅਰਪੋਰਟ ਹੈਗਾ, ਮੁਲਤਾਨ ਮੈਂ ਦੱਸ ਦਿੱਤਾ ਤੁਹਾਨੂੰ, ਔਰ ਮੈਂ ਸਿਰਫ ਪੰਜਾਬ ਦੇ ਸ਼ਹਿਰਾਂ ਦੀ ਗੱਲ ਤੁਹਾਡੇ ਨਾਲ ਅਜੇ ਕਰਨ ਡਿਆ। ਹੋਰ ਕਈ ਥਾਂ ਨੇ ਜਿੱਥੇ ਏਅਰਪੋਰਟ ਬਣੇ ਨੇ, ਲੇਕਿਨ ਉੱਥੇ ਜਹਾਜ਼ ਲੱਥਣ ਨੂੰ ਕੋਈ ਨਹੀਂ ਹੈ, ਕਿਉਂਕਿ ਕੋਈ ਨਾ ਹੀ ਏਅਰਲਾਈਨਾਂ ਕੋਲ ਜਹਾਜ਼ ਨੇ ਅਤੇ ਨਾ ਇੰਨੇ ਪੈਸੇਂਜਰ ਨੇ, ਲੋਕਾਂ ਦੀ ਜਿਹੜੀ ਬਾਇੰਗ ਪਾਵਰ ਹੈ ਉਹ ਹੈ ਨਹੀਂ। ਬਸ ਆਵਾਮ ਨੂੰ ਬੇਵਕੂਫ ਬਣਾਉਣ ਵਾਸਤੇ, ਵੋਟ ਲੈਣ ਵਾਸਤੇ ਜੀ ਅਸੀਂ ਇੱਥੇ ਏਅਰਪੋਰਟ ਬਣਾਇਆ। ਉਹ ਦੱਸੋ ਏਅਰਪੋਰਟ ਦਾ ਅਚਾਰ ਪਾਉਣਾ ਲੋਕਾਂ ਨੇ, ਉਹਨਾਂ ਦੀ ਜ਼ਿੰਦਗੀ ਦੇ ਉੱਤੇ ਉਹਦਾ ਕੀ ਅਸਰ ਹੈ ਜਾਂ ਉਹਨਾਂ ਨੂੰ ਕੀ ਫਾਇਦਾ ਹੈ? ਲੇਕਿਨ ਇਹ ਸਮਝਦੇ ਨੇ ਕਿ ਲੋਕ ਪਾਗਲ ਨੇ, ਅਤੇ ਜਾਂ ਅਸੀਂ ਲੋਕਾਂ ਨੂੰ ਜਿਸ ਤਰ੍ਹਾਂ ਸਾਡਾ ਦਿਲ ਕਰੇ ਉਂਝ ਪਾਗਲ ਬਣਾ ਲਈਏ ਅਤੇ ਕੰਮ ਅੱਗੇ ਚੱਲੀਏ। ਅੱਛਾ ਜੀ, ਡਰੋਨ ਹਮਲੇ ਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਖੈਬਰ ਪਖਤੂਨਖਵਾ ਦੇ ਵਿੱਚ ਇੱਕ ਡਰੋਨ ਹਮਲਾ ਹੋਇਆ, ਜਿਹਦੇ 'ਚ ਉਸ ਵੇਲੇ ਤਾਂ ਆਖਿਆ ਗਿਆ ਕਿ 9 ਉੱਥੇ ਲਾਸ਼ਾਂ ਡਿੱਗੀਆਂ, 9 ਲੋਕ ਜਾਂ ਬਾਹਕ ਹੋਏ। ਹੁਣ ਡੰਟੋਨਕ ਆਖਦਾ ਨਹੀਂ, ਉੱਥੇ 17 ਬੰਦੇ ਜਿਹੜੇ ਨੇ ਉਹ ਮਾਰੇ ਗਏ ਨੇ, ਅਤੇ ਸਾਰੇ ਹੀ ਦਹਿਸ਼ਤਗਰਦ ਸਨ, ਅਤੇ ਡਰੋਨ ਨਹੀਂ ਕੀਤਾ, ਅਸੀਂ ਉੱਥੇ ਉਂਝ ਆਪਰੇਸ਼ਨ ਕੀਤਾ। ਅੱਛਾ, ਰਾਣਾ ਸਨਾਉੱਲਾ ਸਾਹਿਬ ਵੀ ਆਉਂਦੇ ਨੇ ਵੀ ਉੱਥੇ ਸਾਰੇ ਦਹਿਸ਼ਤਗਰਦ ਸਨ। ਗਰਾਊਂਡ ਤੋਂ ਜਿਹੜੇ ਵਜ਼ੀਰ ਮਸ਼ੀਰ ਨੇ ਖੈਬਰ ਪਖਤੂਨਖਵਾ ਹੁਕੂਮਤ ਦੇ, ਉਹ ਉੱਥੇ ਗਏ ਨੇ, ਤਾਂ ਆਉਂਦੇ ਨੇ ਸਾਰੇ ਮਾਸੂਮ ਲੋਕ ਸਨ। ਹੁਣ ਸ਼ਾਇਦ ਇਹੀ ਵਜ੍ਹਾ ਹੈ, ਵਜਾਦ ਸਈਦ ਖਾਨ ਸਾਹਿਬ ਨੇ ਵੀ ਇਹ ਕਿਹਾ ਵੀ ਅਮਰੀਕਾ ਦੁਸ਼ਮਣ ਮਮਾਲਿਕ 'ਚ ਵੀ ਡਰੋਨ ਨੂੰ ਬੜਾ ਸੋਚ ਸਮਝ ਕੇ ਇਸਤੇਮਾਲ ਕਰਦਾ ਹੈ, ਕਿਉਂਕਿ ਟੈਕਨੋਲੋਜੀ ਅਜੇ ਜ਼ਰਾ ਇਬਤਦਾਈ ਮਰਾਹਲ 'ਚ ਹੈ, ਅਤੇ ਕਈ ਵਾਰੀ ਇਹ ਟੈਕਨੋਲੋਜੀ ਜਿਹੜਾ ਇਹਦਾ ਵਾਰ ਹੈ ਉਹ ਦਾਏਂ ਬਾਏਂ ਲੋਕਾਂ ਨੂੰ ਜ਼ਿਆਦਾ ਜਿਹੜਾ ਉਹ ਟਾਰਗੇਟ ਕਰ ਜਾਂਦਾ, ਜਿਹੜਾ ਸਹੀ ਟਾਰਗੇਟ ਹੁੰਦਾ ਉਹਦੇ ਤੋਂ। ਇਸ ਵਜ੍ਹਾ ਤੋਂ ਡਰੋਨ ਹਮਲੇ ਨੂੰ ਅਮਰੀਕਾ ਬੜਾ ਸੋਚ ਸਮਝ ਕੇ ਇਸਤੇਮਾਲ ਕਰਦਾ ਹੈ, ਔਰ ਵਜ੍ਹਾ ਉਹਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇਹੀ ਹੈ ਵੀ ਇਹਦੇ 'ਚ ਮਾਸੂਮ ਲੋਕ ਕਿਤੇ ਨਾ ਮਾਰੇ ਜਾਣ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਸਾਬਕ ਸੈਨੇਟਰ ਮੁਸ਼ਤਾਕ ਅਹਿਮਦ ਖਾਨ, ਜਮਾਤ-ਏ ਇਸਲਾਮੀ ਦੇ ਸਾਬਕ ਸੈਨੇਟਰ ਨੇ, ਉਹਨਾਂ ਨੇ ਕਿਹਾ ਕਿ ਇੱਕ ਕਾਮਜ਼ਰਫੀ ਔਰ ਬੁਜ਼ਦਲੀ ਹੈ, ਅਡਿਆਲਾ ਜੇਲ੍ਹ 'ਚ ਏਡੀ ਸ਼ਾਨਦਾਰ ਔਰ ਵਸੀਓ ਰੀਜ਼ ਜਾਮਿਆ ਮਸਜਿਦ ਮੌਜੂਦ ਹੈ, ਲੇਕਿਨ ਏਡੀ ਮਸਜਿਦ ਹੋਣ ਦੇ ਬਾਵਜੂਦ ਵੀ ਹੁਕਮਰਾਨ ਜਿਹੜੇ ਨੇ ਉਹ ਇੰਨੇ ਕਮਜ਼ਰਫ ਨੇ ਔਰ ਇੰਨਾ ਉਹਨਾਂ ਦਾ ਜ਼ੇਨ, ਦਿਲ ਔਰ ਦਿਮਾਗ ਤੰਗ ਹੈ ਕਿ ਇਮਰਾਨ ਖਾਨ ਨੂੰ ਈਦ ਦੀ ਨਮਾਜ਼ ਤੋਂ ਵੀ ਡੱਕ ਛੱਡਿਆ ਔਰ ਉਹਨਾਂ ਨੂੰ ਈਦ ਦੀ ਨਮਾਜ਼ ਪੜ੍ਹਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਸਾਬਕ ਸੈਨੇਟਰ ਮੁਸ਼ਤਾਕ ਅਹਿਮਦ ਖਾਨ ਸਾਹਿਬ ਨੇ ਕਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਮਰਾਨ ਇਸਮਾਈਲ ਸਾਹਿਬ ਜਿਹੜੇ ਗਵਰਨਰ ਰਹੇ ਨੇ ਸਿੰਧ ਦੇ, ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਨੇ ਕਿਹਾ ਕਿ ਮੈਂ ਪ੍ਰੈਸ਼ਰ ਬਰਦਾਸ਼ਤ ਨਹੀਂ ਕਰ ਸਕਿਆ, ਮੇਰੇ ਕੋਲੋਂ ਜ਼ਬਰਦਸਤੀ ਪਾਰਟੀ ਛਡਵਾਈ ਗਈ ਹੈ। ਜ਼ਾਹਿਰ ਹੈ ਅਗਰ ਅਸੀਂ ਪਾਰਟੀ 'ਚ ਵਾਪਸ ਅਸੀਂ ਆਉਣਾ ਚਾਹੁੰਦੇ ਹਾਂ, ਪਰ ਡਿਪੈਂਡ ਕਰਦਾ ਸਾਨੂੰ ਪਾਰਟੀ ਵਾਪਸ ਲੈਂਦੀ ਹੈ ਕਿ ਨਹੀਂ। ਜੇ ਸਾਨੂੰ ਪਾਰਟੀ ਵਾਪਸ ਲੈ ਲੈ ਤਾਂ ਫਿਰ ਅਸੀਂ ਪਾਰਟੀ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿਆਂਗੇ। ਆਖਿਆ ਉਹਨਾਂ ਨੇ ਇਹੀ ਕਿ ਜੀ ਉਸ ਵੇਲੇ ਪ੍ਰੈਸ਼ਰ ਅਸੀਂ ਬਰਦਾਸ਼ਤ ਨਹੀਂ ਕਰ ਸਕੇ, ਜਿਹਦੀ ਵਜ੍ਹਾ ਤੋਂ ਅਸੀਂ ਪਰੇਸ਼ਾਨ ਹੈ ਔਰ ਅਸੀਂ ਪਾਰਟੀ ਜਿਹੜੀ ਉਹ ਛੱਡ ਬੈਠੇ। ਅਤੇ ਨਾਲ ਉਹਨਾਂ ਇਹ ਵੀ ਆਖਿਆ ਵੀ ਜਿਹੜਾ ਇਮਰਾਨ ਖਾਨ ਨੂੰ ਛੱਡ ਦਿੰਦਾ ਉਹ ਕੱਖੋਂ ਹੌਲਾ ਹੋ ਜਾਂਦਾ, ਉਹਦੇ ਪੱਲੇ ਕੁਛ ਨਹੀਂ ਰਹਿ ਜਾਂਦਾ। ਇਹ ਇਮਰਾਨ ਇਸਮਾਈਲ ਸਾਹਿਬ ਨੇ ਆਪ ਆਖਿਆ, ਔਰ ਇਹ ਵੀ ਆਖਿਆ ਵੀ ਸਾਡੇ ਕੋਲੋਂ ਧੱਕੇ ਦੇ ਨਾਲ ਜਿਹੜਾ ਉਹ ਪਾਰਟੀ ਛਡਵਾਈ ਗਈ ਹੈ। ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਹੁਣ ਇਹ ਅਸੀਂ ਨਹੀਂ ਆਖਣ ਡਏ, ਇਹ ਪਾਕਿਸਤਾਨ ਤਹਿਰੀਕ ਇਨਸਾਫ ਨਹੀਂ ਆਖਦੀ, ਇਹ ਕੋਈ ਇਮਰਾਨ ਖਾਨ ਸਾਹਿਬ ਦਾ ਬਿਆਨ ਨਹੀਂ, ਇਹ ਉਹਨਾਂ ਲੋਕਾਂ ਦਾ ਬਿਆਨ ਹੈ ਜਿਨ੍ਹਾਂ ਦੇ ਕੋਲੋਂ ਪਾਰਟੀ ਛਡਵਾਈ ਗਈ ਜ਼ਬਰਦਸਤੀ, ਕਿ ਉਹ ਆਖਦੇ ਨੇ ਕਿ ਸਾਡੇ ਕੋਲੋਂ ਧੱਕੇ ਦੇ ਨਾਲ ਪਾਰਟੀ ਜਿਹੜੀ ਹੈ ਉਹ ਛਡਵਾਈ ਗਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਨਾਜ਼ੁਕ ਦੌਰ ਦੀ ਖਬਰ ਹੈ। ਉਹ ਖਬਰ ਇਹ ਹੈ ਕਿ ਬਚਪਨ ਤੋਂ ਅਸੀਂ ਸੁਣਦੇ ਆਏ ਕਿ ਪਾਕਿਸਤਾਨ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਹੈ, ਲੇਕਿਨ ਨਾਜ਼ੁਕ ਦੌਰ ਜਿਹੜਾ ਹੈ ਉਹ ਖ਼ਤਮ ਹੀ ਨਹੀਂ ਹੁੰਦਾ। ਉਹਨਾਂ ਕਿਹਾ ਹੁਣ ਅਸੀਂ ਨਾਜ਼ੁਕ ਉਮਰ 'ਚ ਪਹੁੰਚ ਗਏ ਹਾਂ, ਬੀਬੀ ਅਕਰਮ ਸਾਹਿਬ ਨੇ ਕਿਹਾ, ਲੇਕਿਨ ਨਾਜ਼ੁਕ ਦੌਰ ਅਜੇ ਤੱਕ ਖ਼ਤਮ ਨਹੀਂ ਹੋਣ ਡਿਆ। ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੇ ਹਾਲਾਤ ਪਹਿਲੇ ਤੋਂ ਵੀ ਖਰਾਬ ਹੋ ਗਏ ਨੇ। ਇਮਰਾਨ ਖਾਨ ਸਾਹਿਬ ਦੀਆਂ ਮੁਲਾਕਾਤਾਂ 'ਤੇ ਪਾਬੰਦੀ ਲੱਗ ਗਈ ਹੈ ਅਤੇ ਹਕੂਮਤ ਅੱਜ ਤੱਕ ਚਲਾਕੀਆਂ ਨਾਲ ਹੀ ਕੰਮ ਚਲਾ ਰਹੀ ਹੈ। ਇੱਕ ਪਾਸੇ ਆਂਦੀ ਹੈ ਕਿ ਅਸੀਂ ਨਾਜ਼ੁਕ ਦੌਰ ਤੋਂ ਗੁਜ਼ਰ ਰਹੇ ਹਾਂ, ਅਤੇ ਦੂਜੇ ਪਾਸੇ ਦਿਨ ਰਾਤ ਜਿੰਨੀਆਂ ਵੀ ਚਲਾਕੀਆਂ ਕਰ ਸਕਦੀ ਹੈ ਉਹ ਹਰ ਵੇਲੇ ਉਹ ਚਲਾਕੀਆਂ ਕਰਨ 'ਤੇ ਜਾਰੀ ਰਹਿੰਦੇ ਨੇ। ਬਲੋਚਿਸਤਾਨ ਦੇ ਹਾਲਾਤ ਤਾਂ ਤੁਹਾਨੂੰ ਪਤਾ ਹੀ ਨੇ। ਉੱਥੋਂ ਅਖਤਰ ਮੈਂਗਲ ਸਾਹਿਬ ਨੇ ਬੜਾ ਖਤਰਨਾਕ ਬਿਆਨ ਦਿੱਤਾ। ਉਹਨਾਂ ਕਿਹਾ ਮੈਂ ਵੀ ਗੱਦਾਰ ਹੈ, ਮੇਰਾ ਪਿਓ ਵੀ ਗੱਦਾਰ ਸੀ ਅਤੇ ਅੱਗੋਂ ਮੇਰੇ ਬੱਚੇ ਵੀ ਗੱਦਾਰ ਹੋਣਗੇ। ਉਹਨਾਂ ਆਖਿਆ ਕਿ ਇਹ ਕੀਮਤ ਹੈ ਇਸ ਸਰਜ਼ਮੀਨ 'ਤੇ ਸੱਚ ਬੋਲਣ ਦੀ, ਜਿਹੜਾ ਵੀ ਸੱਚ ਬੋਲੇਗਾ ਉਹਨੂੰ ਬਾਗੀ ਕਰਾਰ ਦੇ ਦਿੱਤਾ ਜਾਏਗਾ, ਔਰ ਇਸ ਮੁਲਕ ਦੇ ਵਿੱਚ ਤੁਸੀਂ ਅਗਰ ਬੋਲਣ ਦੀ ਜੁਰਤ ਕਰੋ
ਤੇ ਫਿਰ ਤੁਹਾਨੂੰ ਰਸਵਾਈ ਦੇ ਧਮਕੇ ਦਿੱਤੇ ਜਾਂਦੇ ਨੇ, ਤੁਹਾਨੂੰ ਗੱਦਾਰੀ ਔਰ ਬਗਾਵਤ ਦੇ ਧਮਕੇ ਦਿੱਤੇ ਜਾਂਦੇ ਨੇ। ਲੇਕਿਨ ਮੈਂ ਇਹ ਜਿਹੜਾ ਗੱਦਾਰੀ ਦੇ ਧਮਕੇ ਨੇ, ਇਹਨਾਂ ਤੋਂ ਮੈਂ ਨਹੀਂ ਘਬਰਾਉਂਦਾ। ਉਹਨਾਂ ਨੇ ਕਿਹਾ ਕਿ ਜਿੰਨੇ ਗੱਦਾਰ ਕਹਿਣਾ ਬਿਲਕੁਲ ਕਵੇ, ਖੁੱਲ੍ਹ ਕੇ ਕਵੇ, ਮੈਂ ਆਪੇ ਹੀ ਕਹਿ ਦਿੰਦਾ ਮੈਂ ਗੱਦਾਰ ਹਾਂ। ਇਹ ਹੁਣ ਤੁਸੀਂ ਸੋਚੋ ਕਿ ਇੱਕ ਐਸਾ ਬਲੋਚ ਲੀਡਰ ਜਿਹੜਾ ਪਾਕਿਸਤਾਨ ਦੇ ਝੰਡੇ 'ਤੇ ਵੀ ਬਿਲੀਵ ਕਰਦਾ ਹੈ, ਪਾਕਿਸਤਾਨ ਦੇ ਆਈਨ 'ਤੇ ਵੀ, ਪਾਕਿਸਤਾਨ ਦੀ ਪਾਰਲੀਮੈਂਟ ਦਾ ਇਲੈਕਸ਼ਨ ਵੀ ਲੜਦਾ ਹੈ, ਇਹ ਉਹਦੇ ਜਜ਼ਬਾਤ ਨੇ। ਉਹ ਆਂਦਾ ਵੀ ਆਓ ਜੀ ਠੀਕ ਹੈ ਮੈਂ ਗੱਦਾਰ ਹਾਂ। ਅਸੀਂ ਗੱਦਾਰੀ ਦੇ ਸਰਟੀਫਿਕੇਟ ਇੰਨੇ ਕੁ ਵੰਡ ਛੱਡੇ ਨੇ, ਏਡੀ ਬੇਦਰਦੀ ਨਾਲ ਲੋਕਾਂ ਨੂੰ ਗੱਦਾਰੀ ਦੇ ਸਰਟੀਫਿਕੇਟ ਦਿੱਤੇ ਨੇ। ਮਤਲਬ ਕਿ ਜਿੰਨੇ ਜ਼ਰਾ ਜੀ ਚੂੰ ਕੀਤੀ ਹੈ ਸਾਡੀ ਮਰਜ਼ੀ ਦੇ ਖਿਲਾਫ, ਅਸੀਂ ਉਹਨੂੰ ਠੱਪਾ ਲਾ ਦਿੱਤਾ ਗੱਦਾਰੀ ਦਾ। ਅਤੇ ਜਿਹੜੇ ਸਾਡੇ ਟਾਊਟ ਨੇ, ਸਾਡੇ ਕਹਿਣ ਦੇ ਉੱਤੇ ਜਿਹੜੇ ਝੂਠੀਆਂ ਸੱਚੀਆਂ ਖਬਰਾਂ ਦਿੰਦੇ ਨੇ, ਟੈਲੀਵਿਜ਼ਨ ਦੇ ਉੱਤੇ ਬਕਵਾਸ ਕਰਦੇ ਨੇ ਬਹਿ ਕੇ, ਉਹਨਾਂ ਨੂੰ ਕਿਸੇ ਨੂੰ ਤਮਗਾਏ ਹੁਸਨੇ ਕਾਰਕਰਦਗੀ, ਅਤੇ ਕਿਸੇ ਨੂੰ ਤਮਗਾਏ ਇਮਤਿਆਜ਼, ਅਤੇ ਕਿਸੇ ਨੂੰ ਕਿਹੜੀ ਸ਼ੈ ਅਤੇ ਕਿਸੇ ਨੂੰ ਕਿਹੜੀ ਸ਼ੈ। ਅਤੇ ਜਿਹੜੇ ਵਿਚਾਰੇ ਕੋਈ ਹੱਕ ਸੱਚ ਦੀ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਉਹ ਹਰ ਜਗ੍ਹਾ ਦੇ ਉੱਤੇ ਅਸੀਂ ਉਹਨਾਂ ਨੂੰ ਗੱਦਾਰ ਆਖਦੇ। ਅੱਛਾ ਜੀ, ਬ੍ਰਿਗੇਡੀਅਰ ਰਿਟਾਇਰਡ ਅਸ਼ਫਾਕ ਹਸਨ ਸਾਹਿਬ ਨੇ ਕਿਹਾ ਕਿ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਕਿਸੇ ਨੂੰ ਜੇਲ੍ਹ 'ਚ ਈਦ ਦੀ ਨਮਾਜ਼ ਮਸਜਿਦ 'ਚ ਪੜ੍ਹਨੇ ਨਾ ਦੇਣਾ, ਇਹ ਉਹਨਾਂ ਆਖਿਆ ਵੀ ਸਮਝ ਤੋਂ ਬਾਹਰ ਹੈ। ਉਹਨਾਂ ਆਖਿਆ ਇਹਦਾ ਕੋਈ ਲੌਜਿਕ ਨਹੀਂ ਬਣਦਾ ਕਿ ਜੇਲ੍ਹ ਦੇ ਵਿੱਚ ਤੁਸੀਂ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕੇ ਔਰ ਇਹ ਬਹਾਨਾ ਬਣਾ ਕੇ ਤੁਸੀਂ ਉਹਨਾਂ ਨੂੰ ਨਮਾਜ਼ ਨਹੀਂ ਪੜ੍ਹਨ ਦਿੱਤੀ। ਇਹ ਬ੍ਰਿਗੇਡੀਅਰ ਰਿਟਾਇਰਡ ਅਸ਼ਫਾਕ ਹਸਨ ਸਾਹਿਬ ਨੇ ਇਹ ਗੱਲ ਕਹੀ ਹੈ। ਸਮੀਨਾ ਪਾਸ਼ਾ ਸਾਹਿਬਾ ਨੇ ਕਿਹਾ ਕਿ ਆਇਤਾਂ ਪੜ੍ਹਨ ਵਾਲਿਓ, ਮੇਰਾ ਖਿਆਲ ਆਰਮੀ ਚੀਫ ਵੱਲ ਉਹਨਾਂ ਦਾ ਇਸ਼ਾਰਾ ਹੈ, ਅੱਲਾ ਦੇ ਬੰਦਿਆਂ ਨੂੰ ਨਮਾਜ਼ ਪੜ੍ਹਨ ਤੋਂ ਕਿਉਂ ਡੱਕਦੇ ਹੋ? ਆਪ ਆਇਤਾਂ ਪੜ੍ਹਦੇ ਹੋ ਔਰ ਉਹਨਾਂ ਦੇ ਤਰਜਮੇ ਕਰ ਕਰਕੇ ਦੱਸਦੇ ਹੋ, ਅਤੇ ਅੱਲਾ ਦੇ ਬੰਦਿਆਂ ਨੂੰ ਜਿਹੜਾ ਨਮਾਜ਼ ਪੜ੍ਹਨ ਤੋਂ ਤੁਸੀਂ ਡੱਕਦੇ ਹੋ। ਇਹ ਸਮਝ ਤੋਂ ਬਾਹਰ ਹੈ ਕਿ ਤੁਸੀਂ ਇਹਦੇ 'ਚੋਂ ਕੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਓਵਰਆਲ ਸਟ੍ਰੈਟਜੀ ਜਿਹੜੀ ਹੈ ਉਹ ਹੈ ਕੀ ਹੈ। ਅੱਛਾ ਜੀ, ਅਗਲੀ ਖਬਰ ਸਾਡੇ ਗਵਾਂਢੀਆਂ ਦੀ ਹੈ ਔਰ ਬੜੀ ਹੀ ਖਤਰਨਾਕ ਖਬਰ ਹੈ। ਔਰ ਉਹ ਖਬਰ ਇਹ ਹੈ ਕਿ ਟਰੰਪ ਨੇ ਹੁਣ ਇੱਕ ਇੰਟਰਵਿਊ ਦਿੱਤਾ ਹੈ ਔਰ ਉਸ ਇੰਟਰਵਿਊ ਦੇ ਵਿੱਚ ਅਮਰੀਕੀ ਇੱਕ ਇਦਾਰੇ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ। ਉਹਦੇ 'ਚ ਉਹਨਾਂ ਨੇ ਦੱਸਿਆ ਸਦਰ ਟਰੰਪ ਨੇ ਕਿ ਮੈਂ ਇੱਕ ਖਤ ਈਰਾਨ ਨੂੰ ਲਿਖਿਆ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਜਿਹੜਾ ਐਟਮੀ ਪ੍ਰੋਗਰਾਮ ਹੈ ਉਹਨੂੰ ਬੰਦ ਕਰੋ, 2 ਮਹੀਨੇ ਦਾ ਮੈਂ ਟਾਈਮ ਦਿੰਦਾ ਤੁਹਾਨੂੰ, ਮੇਰੇ ਨਾਲ ਮੁਆਹਦਾ ਕਰੋ ਕਿ ਤੁਸੀਂ ਐਟਮ ਬੰਬ ਨਹੀਂ ਬਣਾਓਗੇ। ਜੇ ਤੁਸੀਂ ਮੇਰੇ ਨਾਲ ਇਹ ਮੁਆਹਦਾ ਨਾ ਕੀਤਾ ਐਟਮ ਬੰਬ ਬਣਨ ਤੋਂ ਡੱਕਣ ਦਾ, ਅਤੇ ਸਦਰ ਟਰੰਪ ਨੇ ਕਿਹਾ ਕਿ ਮੈਂ ਤੁਹਾਡੇ 'ਤੇ ਇਹੋ ਜਿਹੀ ਬੰਬਾਰੀ ਕਰਾਂਗਾ ਕਿ ਤੁਹਾਡਾ ਜਿਹੜਾ ਨਾ ਉਹ ਤਮਾਮ ਤੁਹਾਨੂੰ ਸਫਾ ਹਸਤੀ ਤੋਂ ਮਿਟਾ ਦਿਆਂਗਾ। ਇਹੋ ਜਿਹੀ ਧਮਕੀ ਉਹਨਾਂ ਦਿੱਤੀ ਹੈ। ਉਹਨਾਂ ਆਖਿਆ ਕਿ ਮੈਂ 2 ਮਹੀਨੇ ਦੀ ਜਿਹੜੀ ਹੈ ਉਹ ਡੈਡਲਾਈਨ ਦਿੱਤੀ ਹੈ ਈਰਾਨ ਨੂੰ, ਔਰ ਈਰਾਨ ਨੂੰ ਮੈਂ ਕਿਹਾ ਕਿ ਮੇਰੇ ਨਾਲ ਗੱਲਬਾਤ ਕਰੋ ਵਰਨਾ ਫਿਰ ਬੰਬਾਰੀ ਸ਼ੁਰੂ ਹੋ ਜਾਏਗੀ। ਇਹ ਬੜੀ ਖਤਰਨਾਕ ਗੱਲ ਹੈ। ਲੇਕਿਨ ਨਾਲ ਨਾਲ ਸਾਨੂੰ ਇਹ ਵੀ ਪਤਾ ਲੱਗਾ ਹੈ ਵੀ ਸਾਡਾ ਨਿਜ਼ਾਮਦੀਨ ਵੀ ਇਹਦੇ 'ਚੋਂ ਰਾਜ਼ੀ ਹੈ। ਉਹ ਆਂਦਾ ਹੈ ਵੀ ਚਲੋ ਸਾਡੇ ਮਹੱਲੇ ਦੇ ਵਿੱਚ ਜੰਗ ਲੱਗੇਗੀ ਅਤੇ ਚਲੋ ਸਾਨੂੰ ਕੋਈ ਨਾ ਕੋਈ ਉਹਦੇ ਵਿੱਚੋਂ ਫਾਇਦਾ ਹੀ ਲੱਭੇਗਾ, ਕੋਈ ਡਾਲਰ ਲੱਭਣਗੇ, ਕੋਈ ਹੋਰ ਸਾਡੀ ਅਹਿਮੀਅਤ ਜਿਹੜੀ ਵਧੇਗੀ। ਅਤੇ ਸਾਡੇ ਚੌਧਰੀ ਸਾਹਿਬ ਜਿਹੜੇ ਨੇ ਉਹ ਦੰਦ ਛੰਦ ਜਿਹੜੇ ਨਾ ਉਹਨਾਂ ਨੂੰ ਤੇਜ਼ ਤੂਜ਼ ਕਰਕੇ ਬੈਠੇ ਨੇ, ਅਤੇ ਉਹਨਾਂ ਨੂੰ ਉਮੀਦ ਹੈ ਕਿ ਬਸ ਹੁਣ ਛੇਤੀ ਹੈ ਈਰਾਨ ਵਾਲੀ ਜੰਗ ਜਿਹੜੀ ਸ਼ੁਰੂ ਹੋ ਜਾਣੀ ਅਤੇ ਨਾਲ ਸਾਡੀਆਂ ਮੌਜਾਂ ਵੀ ਲੱਗ ਜਾਣੀਆਂ ਨੇ। ਅਤੇ ਇਹ ਹੁਣ ਸਮਝ ਤੋਂ ਬਾਹਰ ਹੈ, ਲੇਕਿਨ ਇਹ ਹੈ ਸਭ ਕੁਝ ਖਤਰਨਾਕ ਹੈ ਕਿ ਇਹਦੇ ਵਿੱਚ ਪਾਕਿਸਤਾਨੀਆਂ ਦਾ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਹੋ ਜਾਣਾ। ਅੱਲਾ ਕਰੇ ਕਿ ਸਾਡੇ ਇਸ ਸਾਰੇ ਇਲਾਕੇ ਨੂੰ ਅੱਲਾ ਮਹਿਫੂਜ਼ ਰੱਖੇ, ਇਹ ਜੰਗ ਜਿਹੜੀ ਹੈ ਇੱਥੇ ਸ਼ੁਰੂ ਨਾ ਹੀ ਹੋਵੇ ਤਾਂ ਚੰਗਾ ਹੈ, ਕਿਉਂਕਿ ਸਾਡੇ ਵਾਲੇ ਜਿਹੜੇ ਨੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਉਹ ਜ਼ਾਹਿਰ ਹੈ ਉਹਨਾਂ ਨੂੰ ਜਿਸ ਵੀ ਤਰੀਕੇ ਦੇ ਨਾਲ ਕਿਤੇ ਵੀ ਮਾਲ ਪਾਣੀ ਲੱਭੇ ਉਹ ਰਾਜ਼ੀ ਨੇ। ਅੱਛਾ ਜੀ, ਅੱਗੋਂ ਆਸਮ ਮਨੀਰ ਸਾਹਿਬ ਤੋਂ ਮਾफ़ੀ ਮੰਗੋ। ਰਾਣਾ ਸਨਾਉੱਲਾ ਸਾਹਿਬ ਫਿਰ ਆਖ ਰਹੇ ਨੇ ਕਿ ਅਗਰ ਇਮਰਾਨ ਖਾਨ ਮਾफ़ੀ ਮੰਗ ਲੈ ਤਾਂ ਉਹਦੇ ਕੇਸਿਸ ਖਤਮ ਹੋ ਜਾਣਗੇ। ਅਤੇ ਇਹ ਪਹਿਲੀ ਗੱਲ ਤਾਂ ਰਾਣਾ ਸਨਾਉੱਲਾ ਟੈਲੀਵਿਜ਼ਨ 'ਤੇ ਬਹਿ ਕੇ ਇਸ ਗੱਲ ਦਾ ਇਤਰਾਫ ਕਰਨ ਡਿਆ ਕਿ ਇਹ ਕੇਸਿਸ ਸਿਆਸੀ ਨੇ ਔਰ ਇਹ ਕੇਸਿਸ ਸਿਰਫ ਮਾफ़ੀ ਮੰਗਵਾਉਣ ਵਾਸਤੇ ਨੇ। ਇਹ ਕੇਸਿਸ ਸਿਰਫ ਇਮਰਾਨ ਖਾਨ ਨੂੰ ਮਜਬੂਰ ਕਰਕੇ ਨਵਾਜ਼ ਸ਼ਰੀਫ ਬਣਾਉਣ ਵਾਸਤੇ ਨੇ। ਮਤਲਬ ਜਿਵੇਂ ਨਵਾਜ਼ ਸ਼ਰੀਫ ਮਾਫੀਆਂ ਮੰਗ ਕੇ NRO ਲੈ ਕੇ ਇੱਥੋਂ ਗਿਆ ਹੈ, ਇਮਰਾਨ ਖਾਨ ਦਾ ਵੀ ਉਹੀ ਅੰਜਾਮ ਚੌਧਰੀ ਨਿਜ਼ਾਮਦੀਨ ਕਰਨਾ ਚਾਹੁੰਦਾ ਹੈ। ਔਰ ਜਿਹੜਾ DG SPR ਸਾਹਿਬ ਕਹਿੰਦੇ ਨੇ ਵੀ ਸਾਡਾ ਸਿਆਸਤ 'ਚ ਕੋਈ ਲੈਣ ਦੇਣ ਨਹੀਂ, ਰਾਣਾ ਸਨਾਉੱਲਾ ਨੈਸ਼ਨਲ TV 'ਤੇ ਬਹਿ ਕੇ ਰੌਲਾ ਪਾ ਰਿਹਾ ਕਿ ਨਹੀਂ ਜਨਾਬ ਇਹਨਾਂ ਦਾ ਹੀ ਸਿਆਸਤ 'ਚ ਕੋਈ ਲੈਣ ਦੇਣ ਹੈ। ਇਹ ਇਮਰਾਨ ਖਾਨ ਕੋਲ ਮਾफ़ੀ ਮੰਗਵਾਉਣਾ ਚਾਹੁੰਦੇ ਨੇ। ਅਗਰ ਇਮਰਾਨ ਖਾਨ ਮਾफ़ੀ ਮੰਗ ਲੈ ਤਾਂ ਕੇਸ ਇਹ ਵਾਪਸ ਕਰ ਦੇਣਗੇ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਇੱਕ ਪਾਸੇ ਭਾਈ ਹੁਣੀ ਕਹਿੰਦੇ ਨੇ ਕਿ ਸਾਡਾ ਸਿਆਸਤ 'ਚ ਕੋਈ ਲੈਣ ਦੇਣ ਨਹੀਂ, ਦੂਜੇ ਪਾਸੇ ਸਿਆਸਤਦਾਨ ਆ ਕੇ ਦੱਸਦੇ ਨੇ ਵੀ ਭਾਈ ਇਹਨਾਂ ਦਾ ਹੀ ਲੈਣ ਦੇਣ ਜੇ ਆਪਣੀ ਜਾਨ ਛੁਡਵਾਉਣੀ ਜੇ ਤਾਂ ਤੁਹਾਨੂੰ ਮਾफ़ੀ ਮੰਗਣੀ ਪੈਣੀ ਹੈ। ਜੇ ਤੁਸੀਂ ਮਾफ़ੀ ਨਾ ਮੰਗੀ ਤਾਂ ਇਹ ਕੇਸ ਤੁਹਾਡੇ ਉੱਤੇ ਇੰਝ ਹੀ ਚੱਲਦੇ ਰਹਿਣੇ ਨੇ, ਇਹ ਖ਼ਤਮ ਨਹੀਂ ਹੋਣੇ। ਇਹ ਹੁਣ ਕੋਈ ਹਿਸਾਬ ਹੀ ਨਹੀਂ ਕਹਿਣ ਡਿਆ, ਇਹ ਕੋਈ ਤਹਿਰੀਕ ਇਨਸਾਫ ਦਾ ਬੰਦਾ ਨਹੀਂ ਕਹਿੰਦਾ, ਇਹ ਰਾਣਾ ਸਨਾਉੱਲਾ ਆਪਣੇ ਮੂੰਹ ਕਹਿਣ ਡਿਆ। ਅਤੇ ਹੁਣ
ਇਹ ਜ਼ਾਹਿਰ ਹੈ DGISPR ਜਿਹੜਾ ਹੈ ਉਹਨਾਂ ਨੂੰ ਵੀ ਐਕਸਪਲੇਨ ਕਰਨਾ ਚਾਹੀਦਾ ਕਿ ਉਹ ਤਾਂ ਆਉਂਦੇ ਨੇ ਵੀ ਸਾਡਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ। ਇੱਥੇ ਬਾਰ-ਬਾਰ ਕਿਹਾ ਜਾਂਦਾ ਹੈ ਕਿ ਜਨਾਬ ਆਸਿਮ ਮੁਨੀਰ ਸਾਹਿਬ ਕੋਲੋਂ ਮਾफ़ੀ ਮੰਗੋਗੇ ਤਾਂ ਤੁਹਾਡੀ ਜਾਨ ਛੁੱਟੇਗੀ। ਜੇ ਆਸਿਮ ਮੁਨੀਰ ਦੇ ਕੋਲੋਂ ਤੁਸੀਂ ਮਾफ़ੀ ਨਾ ਮੰਗੀ ਤੁਸੀਂ ਜਨਰਲ ਆਸਿਮ ਮੁਨੀਰ ਕੋ, ਤੇ ਫਿਰ ਤੁਹਾਡੀ ਜਾਨ ਨਹੀਂ ਛੁੱਟੇਗੀ। ਤੇ ਫਿਰ ਕੇਸ ਤੇ ਫਿਰ ਸਾਰੇ ਸਿਆਸੀ ਹੋਏ ਨਾ, ਹੋਰ ਤਾਂ ਕੁਝ ਨਾ ਹੋਇਆ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਹੁਣ, ਤੇ ਰੱਬ ਰੱਖ।